G7 ਦੇ ਜਿਹੜੇ ਲੀਡਰਸ ਆ ਉਹ ਉਹਨਾਂ ਦੀ ਮੀਟਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ। ਉਹਨਾਂ ਸਾਰਿਆਂ ਨੇ ਕਿਹਾ ਵੀ ਜਿਹੜਾ ਯੂਐਸ ਇਰਾਨ ਦਾ ਐਗਰੀਮੈਂਟ ਆ ਅਸੀਂ ਉਸ ਦੀ ਜਿਹੜੀ ਆ ਸਪੋਰਟ ਕਰਦੇ ਹੈਗੇ ਆ। ਇਸੇ ਤਰ੍ਹਾਂ ਜੋ ਮੈਕਰੋਨ ਹੈਗੇ ਆ ਫਰਾਂਸ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਰਾਨ, ਹੈਜ਼ਬੁੱਲਾ ਤੇ ਇਜ਼ਰਾਈਲ, ਇਹਨਾਂ ਨੂੰ ਇੱਕਦਮ ਜਿਹੜੀ ਲੜਾਈ ਆ ਉਹ ਖਤਮ ਕਰ ਦੇਣੀ ਚਾਹੀਦੀ ਆ। ਸਟੇਟ ਆਫ ਹਾਰਮੋਜ਼ ਇੰਨੀ ਜਲਦੀ ਨਹੀਂ ਨਾਰਮਲ ਹੋਊਗੀ। ਮੋਸਟ ਪ੍ਰੋਬਬਲੀ ਕਹਿੰਦੇ ਵੀ ਬਾਈ ਦਾ ਐਂਡ ਆਫ ਦਾ ਈਅਰ ਇਹ ਜਿਹੜੇ ਸ਼ਿਪਿੰਗ ਐਕਸਪਰਟਸ ਆ ਉਹ ਵਾਰਨਿੰਗ ਦੇ ਰਹੇ ਆ, ਕਿਉਂਕਿ ਉੱਥੇ ਮਾਈਨਸ ਵੀ ਵਿਛਾਈਆਂ ਗਈਆਂ ਸੀਆਂ ਤੇ ਇਸ ਟਾਈਮ ਦੇ ਉੱਤੇ ਉੱਥੇ ਰਸ਼ ਵੀ ਬਹੁਤ ਆ, ਕਿਉਂਕਿ ਕਈ ਮਹੀਨਿਆਂ ਤੋਂ ਜਿਹੜੇ ਜਹਾਜ਼ ਸਟਕ ਹੈਗੇ ਆ। ਪਰ ਇਸ ਸਾਲ ਦੇ ਐਂਡ ਤੱਕ ਜਾ ਕੇ ਕਹਿੰਦੇ ਵੀ ਆ ਜੋ ਸਟੇਟ ਆਫ ਹਾਰਮੋਜ਼ ਆ ਉਹ ਪੂਰੀ ਤਰ੍ਹਾਂ ਖੁੱਲੂਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਯੂਰਪੀਅਨ ਅਲਾਈਜ਼ ਹੈਗੇ ਆ ਉਹਨਾਂ ਨੇ ਹੁਣ ਸਾਨੂੰ ਕਿਹਾ ਵੀ ਅਸੀਂ ਹੈਲਪ ਕਰਾਂਗੇ ਸਟੇਟ ਆਫ ਹਾਰਮੋਜ਼ ਨੂੰ ਖੋਲਣ ਦੇ ਲਈ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਓਪਨ ਆ। ਜੇ ਇਰਾਨ ਵਾਲੇ ਫੇਰ ਕੋਈ ਨਹੀਂ ਇਹਦੇ ਵਿੱਚ ਐਗਰੀ ਕਰਦੇ ਤੇ ਫੇਰ ਅਸੀਂ ਜਿਹੜੀ ਬੰਬਾਰਡਮੈਂਟ ਆ ਉਹ ਸ਼ੁਰੂ ਕਰ ਦੇਵਾਂਗੇ। ਟਰੰਪ ਉਹਨਾਂ ਨੇ ਕਿਹਾ ਵੀ ਰਸ਼ੀਅਨ ਜਿਹੜਾ ਤੇਲ ਆ, ਰਸ਼ੀਅਨ ਆਇਲ ਸੈਂਕਸ਼ਨਸ ਉਹ ਫੇਰ ਰੀਇੰਪੋਜ਼ ਕੀਤੀਆਂ ਜਾ ਰਹੀਆਂ ਆ ਡਿਪੈਂਡਿੰਗ ਅਪੋਨ ਗਲੋਬਲ એનર્ਜੀ ਪ੍ਰਾਈਸਿਸ। ਜੇ ਇਰਾਨ ਵਾਲਾ ਮਸਲਾ ਹੱਲ ਹੋ ਗਿਆ ਤੇ ਰਸ਼ੀਆ ਦੀ ਜਿਹੜੀ ਐਕਸਪੋਰਟ ਆ ਉਹਦੇ ਉੱਤੇ ਫੇਰ ਸੈਂਕਸ਼ਨਸ ਲਾਈਆਂ ਜਾਊਗੀਆਂ। ਤੇ ਟਰੰਪ ਨੇ ਇਜ਼ਰਾਈਲ ਵਾਲਿਆਂ ਨੂੰ ਵੀ ਕਿਹਾ ਵੀ ਹੁਣ ਬੰਦੇ ਬਣੋ ਤੇ ਗੁੱਡ ਜੱਜਮੈਂਟ ਨੂੰ ਯੂਜ਼ ਕਰੋ। ਲੈਬਨਾਨ ਦੇ ਅਗੇਂਸਟ ਜਿਹੜਾ ਸਟ੍ਰਾਈਕ ਬੰਦ ਕਰੋ। ਭਈ ਇਹ ਤੁਹਾਡਾ ਜਿਹੜਾ ਨਹੀਂ ਤਾਂ ਐਗਰੀਮੈਂਟ ਆ ਫਿਰ ਇਹ ਟੁੱਟ ਸਕਦਾ ਹੈਗਾ ਆ। ਤੇ G7 ਪ੍ਰੈਸ ਕਾਨਫਰੰਸ ਨੂੰ 1 ਘੰਟੇ ਦਾ ਸਮਾਂ ਜਿਹੜਾ ਟਰੰਪ ਹੋਣਾ ਨੇ ਦਿੱਤਾ ਹੈਗਾ ਆ। ਤੇ ਲੈਬਨੀਜ਼ ਪ੍ਰੈਜ਼ੀਡੈਂਟ ਨੇ ਵੀ ਸਾਰੀ ਮੁਲਕਾਂ ਦਾ ਧੰਨਵਾਦ ਕੀਤਾ ਵੀ ਕੋਈ ਵੀ ਮੁਲਕ ਜਿਹੜਾ ਹੈਲਪ ਕਰ ਰਿਹਾ ਸਾਡੀ ਸੀਜ਼ ਫਾਇਰ ਦੇ ਲਈ, ਉਹ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹੈਗੇ। ਤੇ ਬੈਂਸ ਉਹਨਾਂ ਨੇ ਕਿਹਾ ਸੀ ਵੀ ਯੂਐਸ ਅਰਜ਼ ਕਰ ਰਿਹਾ ਪਾਕਿਸਤਾਨ ਤੇ ਕਤਰ ਨੂੰ ਕਿ ਜੋ ਇਰਾਨ ਐਗਰੀਮੈਂਟ ਹੋਇਆ ਉਸ ਨੂੰ ਰਿਲੀਜ਼ ਕੀਤਾ ਜਾਵੇ। ਉਹ ਆਲਰੇਡੀ ਹੋ ਚੁੱਕਾ ਆ। ਉਹ ਆਪਾਂ ਤੁਹਾਡੇ ਨਾਲ ਜਿਹੜੇ 14 ਪੁਆਇੰਟ ਆ ਉਹ ਆਲਰੇਡੀ ਡਿਸਕਸ ਕਰ ਚੁੱਕੇ ਹਾਂ। G7 ਦੇ ਜਿਹੜੇ ਲੀਡਰਸ ਆ ਉਹ ਉਹਨਾਂ ਦੀ ਮੀਟਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ। ਉਹਨਾਂ ਸਾਰਿਆਂ ਨੇ ਕਿਹਾ ਵੀ ਜਿਹੜਾ ਯੂਐਸ ਇਰਾਨ ਦਾ ਐਗਰੀਮੈਂਟ ਆ ਅਸੀਂ ਉਸ ਦੀ ਜਿਹੜੀ ਆ ਸਪੋਰਟ ਕਰਦੇ ਹੈਗੇ ਆ। ਇਸੇ ਤਰ੍ਹਾਂ ਜੋ ਮੈਕਰੋਨ ਹੈਗੇ ਆ ਫਰਾਂਸ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਰਾਨ, ਹੈਜ਼ਬੁੱਲਾ ਤੇ ਇਜ਼ਰਾਈਲ, ਇਹਨਾਂ ਨੂੰ ਇੱਕਦਮ ਜਿਹੜੀ ਲੜਾਈ ਆ ਉਹ ਖਤਮ ਕਰ ਦੇਣੀ ਚਾਹੀਦੀ ਆ। ਸਟੇਟ ਆਫ ਹਾਰਮੋਜ਼ ਇੰਨੀ ਜਲਦੀ ਨਹੀਂ ਨਾਰਮਲ ਹੋਊਗੀ। ਮੋਸਟ ਪ੍ਰੋਬਬਲੀ ਕਹਿੰਦੇ ਵੀ ਬਾਈ ਦਾ ਐਂਡ ਆਫ ਦਾ ਈਅਰ ਇਹ ਜਿਹੜੇ ਸ਼ਿਪਿੰਗ ਐਕਸਪਰਟਸ ਆ ਉਹ ਵਾਰਨਿੰਗ ਦੇ ਰਹੇ ਆ, ਕਿਉਂਕਿ ਉੱਥੇ ਮਾਈਨਸ ਵੀ ਵਿਛਾਈਆਂ ਗਈਆਂ ਸੀਆਂ ਤੇ ਇਸ ਟਾਈਮ ਦੇ ਉੱਤੇ ਉੱਥੇ ਰਸ਼ ਵੀ ਬਹੁਤ ਆ, ਕਿਉਂਕਿ ਕਈ ਮਹੀਨਿਆਂ ਤੋਂ ਜਿਹੜੇ ਜਹਾਜ਼ ਸਟਕ ਹੈਗੇ ਆ। ਪਰ ਇਸ ਸਾਲ ਦੇ ਐਂਡ ਤੱਕ ਜਾ ਕੇ ਕਹਿੰਦੇ ਵੀ ਆ ਜੋ ਸਟੇਟ ਆਫ ਹਾਰਮੋਜ਼ ਆ ਉਹ ਪੂਰੀ ਤਰ੍ਹਾਂ ਖੁੱਲੂਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਯੂਰਪੀਅਨ ਅਲਾਈਜ਼ ਹੈਗੇ ਆ ਉਹਨਾਂ ਨੇ ਹੁਣ ਸਾਨੂੰ ਕਿਹਾ ਵੀ ਅਸੀਂ ਹੈਲਪ ਕਰਾਂਗੇ ਸਟੇਟ ਆਫ ਹਾਰਮੋਜ਼ ਨੂੰ ਖੋਲਣ ਦੇ ਲਈ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਓਪਨ ਆ। ਜੇ ਇਰਾਨ ਵਾਲੇ ਫੇਰ ਕੋਈ ਨਹੀਂ ਇਹਦੇ ਵਿੱਚ ਐਗਰੀ ਕਰਦੇ ਤੇ ਫੇਰ ਅਸੀਂ ਜਿਹੜੀ ਬੰਬਾਰਡਮੈਂਟ ਆ ਉਹ ਸ਼ੁਰੂ ਕਰ ਦੇਵਾਂਗੇ। ਟਰੰਪ ਉਹਨਾਂ ਨੇ ਕਿਹਾ ਵੀ ਰਸ਼ੀਅਨ ਜਿਹੜਾ ਤੇਲ ਆ, ਰਸ਼ੀਅਨ ਆਇਲ ਸੈਂਕਸ਼ਨਸ ਉਹ ਫੇਰ ਰੀਇੰਪੋਜ਼ ਕੀਤੀਆਂ ਜਾ ਰਹੀਆਂ ਆ ਡਿਪੈਂਡਿੰਗ ਅਪੋਨ ਗਲੋਬਲ એનર્ਜੀ ਪ੍ਰਾਈਸਿਸ। ਜੇ ਇਰਾਨ ਵਾਲਾ ਮਸਲਾ ਹੱਲ ਹੋ ਗਿਆ ਤੇ ਰਸ਼ੀਆ ਦੀ ਜਿਹੜੀ ਐਕਸਪੋਰਟ ਆ ਉਹਦੇ ਉੱਤੇ ਫੇਰ ਸੈਂਕਸ਼ਨਸ ਲਾਈਆਂ ਜਾਊਗੀਆਂ। ਤੇ ਟਰੰਪ ਨੇ ਇਜ਼ਰਾਈਲ ਵਾਲਿਆਂ ਨੂੰ ਵੀ ਕਿਹਾ ਵੀ ਹੁਣ ਬੰਦੇ ਬਣੋ ਤੇ ਗੁੱਡ ਜੱਜਮੈਂਟ ਨੂੰ ਯੂਜ਼ ਕਰੋ। ਲੈਬਨਾਨ ਦੇ ਅਗੇਂਸਟ ਜਿਹੜਾ ਸਟ੍ਰਾਈਕ ਬੰਦ ਕਰੋ। ਭਈ ਇਹ ਤੁਹਾਡਾ ਜਿਹੜਾ ਨਹੀਂ ਤਾਂ ਐਗਰੀਮੈਂਟ ਆ ਫਿਰ ਇਹ ਟੁੱਟ ਸਕਦਾ ਹੈਗਾ ਆ। ਤੇ G7 ਪ੍ਰੈਸ ਕਾਨਫਰੰਸ ਨੂੰ 1 ਘੰਟੇ ਦਾ ਸਮਾਂ ਜਿਹੜਾ ਟਰੰਪ ਹੋਣਾ ਨੇ ਦਿੱਤਾ ਹੈਗਾ ਆ। ਤੇ ਲੈਬਨੀਜ਼ ਪ੍ਰੈਜ਼ੀਡੈਂਟ ਨੇ ਵੀ ਸਾਰੀ ਮੁਲਕਾਂ ਦਾ ਧੰਨਵਾਦ ਕੀਤਾ ਵੀ ਕੋਈ ਵੀ ਮੁਲਕ ਜਿਹੜਾ ਹੈਲਪ ਕਰ ਰਿਹਾ ਸਾਡੀ ਸੀਜ਼ ਫਾਇਰ ਦੇ ਲਈ, ਉਹ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹੈਗੇ। ਤੇ ਬੈਂਸ ਉਹਨਾਂ ਨੇ ਕਿਹਾ ਸੀ ਵੀ ਯੂਐਸ ਅਰਜ਼ ਕਰ ਰਿਹਾ ਪਾਕਿਸਤਾਨ ਤੇ ਕਤਰ ਨੂੰ ਕਿ ਜੋ ਇਰਾਨ ਐਗਰੀਮੈਂਟ ਹੋਇਆ ਉਸ ਨੂੰ ਰਿਲੀਜ਼ ਕੀਤਾ ਜਾਵੇ। ਉਹ ਆਲਰੇਡੀ ਹੋ ਚੁੱਕਾ ਆ। ਉਹ ਆਪਾਂ ਤੁਹਾਡੇ ਨਾਲ ਜਿਹੜੇ 14 ਪੁਆਇੰਟ ਆ ਉਹ ਆਲਰੇਡੀ ਡਿਸਕਸ ਕਰ ਚੁੱਕੇ।